ਜਿਹੜੀ ਖੇਡ ਜਥੇਦਾਰ ਗੜਗੱਜ ਦੇ ਖਿਲਾਫ ਇਹ ਕਹਿ ਕੇ ਚਲਾਈ ਜਾ ਰਹੀ ਆ ਕਿ ਇਹਨੂੰ ਮਰਿਆਦਾ ਅਨੁਸਾਰ ਜਥੇਦਾਰ ਦੀ ਜਿਹੜੀ ਪਦਵੀ ਆ ਉਹ ਨਹੀਂ ਦਿੱਤੀ ਗਈ। ਇਸ ਖੇਡ ਦੇ ਮਗਰ ਬੀਜੇਪੀ ਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਗੱਲ ਹੋਰ ਅੱਗੇ ਵਧੀ ਤਾਂ ਯਕੀਨਨ ਇਹਦੇ ਨਾਲ ਹਾਲਾਤ ਜਿਹੜੇ ਆ ਹੋਰ ਖਤਰਨਾਕ ਹੋਣ। ਕੋਈ ਵੀ ਸਿੱਖ ਬੀਜੇਪੀ ਨਾਲ ਸੰਬੰਧਿਤ, ਆਰਐਸਐਸ ਨਾਲ ਸੰਬੰਧਿਤ ਕਿਸੇ ਇਹੋ ਜਿਹੀ ਪੰਥਕ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਇਹੋ ਜੀ ਕੋਈ ਗੱਲ ਨਹੀਂ ਹੋਣ ਦਿੱਤੀ ਜਾਏਗੀ, ਸਾਰੇ ਰਲ ਮਿਲ ਕੇ ਮਨਾਵਾਂਗੇ। ਦੂਜੇ ਪਾਸੇ ਪੁਲਿਸ ਨੇ ਤੰਤਰ ਨੇ ਪੂਰੇ ਡੇਰੇ ਲਾ ਲਏ ਨੇ। ਜਿੰਨੀਆਂ ਵੀ ਐਕਟਿਵ ਸ਼ਖਸੀਅਤਾਂ ਨੇ ਸਾਰਿਆਂ ਖਾਲਸਤਾਨੀਆਂ ਪੰਥਕ ਧਿਰਾਂ ਨਾਲ ਸੰਬੰਧਿਤ ਆਗੂ ਧਿਰਾਂ ਜਥੇਬੰਦੀਆਂ ਨੂੰ ਸੁਨੇਹੇ ਫੋਨ ਦੇ ਉੱਤੇ ਜਾਂ ਵੈਸੇ ਮਿਲ ਕੇ ਪੁਲਿਸ ਉਹਨਾਂ ਦੇ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਚੁੱਕੀ। ਪਰ ਜੇਕਰ ਇਹਨਾਂ ਲੋਕਾਂ ਦੇ ਵੱਲ ਦੇਖੀਏ ਜਿਨ੍ਹਾਂ ਨੂੰ ਐਤਕੀ ਇਹ ਇਤਰਾਜ਼ ਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉੱਥੇ ਜੇ ਸੰਦੇਸ਼ ਦਿੱਤਾ ਤਾਂ ਅਸੀਂ ਰੋਕਾਂਗੇ, ਇਹੀ ਉਹ ਸਿੱਖ ਨੇ, ਇਹੀ ਉਹ ਧਿਰਾਂ ਜਥੇਬੰਦੀਆਂ ਨੇ, ਇਹੀ ਬਾਬੇ ਹਰਨਾਮ ਸਿੰਘ ਹੋਣੀ ਆ ਜਿਹੜੇ ਬੀਤੇ ਦੌਰ ਵਿੱਚ ਜਦੋਂ ਸਿੱਖ ਸੰਗਤ ਗਿਆਨੀ ਗੁਰਬਚਨ ਸਿੰਘ ਤੇ ਇਤਰਾਜ਼ ਕਰ ਰਹੀ ਹੁੰਦੀ ਸੀ ਉਦੋਂ ਇਹ ਗਿਆਨੀ ਗੁਰਬਚਨ ਸਿੰਘ ਦੀ ਹਮਾਇਤ ਵਿੱਚ ਬੈਠੇ ਹੁੰਦੇ ਸੀ। ਤੇ ਇਸ ਵਾਰ ਜਿਹੜੇ ਮਾਨਦਲ ਤੇ ਹੋਰ ਧਿਰਾਂ ਨੇ ਜਿਹੜੇ ਪਹਿਲਾਂ ਇਤਰਾਜ਼ ਕਰਦੇ ਹੁੰਦੇ ਸੀ ਗਿਆਨੀ ਗੁਰਬਚਨ ਸਿੰਘ ਤੇ, ਉਹ ਐਤਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਮਾਇਤ ਵਿੱਚ ਭੁਗਤਣਗੇ ਤੇ ਐਤਕੀ ਇਹ ਜਿਹੜੇ ਪਹਿਲਾਂ ਜਥੇਦਾਰਾਂ ਦੇ ਹੱਕ 'ਚ ਹੁੰਦੇ ਸੀ ਇਹ ਖਿਲਾਫ ਹੋਣਗੇ। ਇਹ ਇੱਕ ਬਿਲਕੁਲ ਉਲਟਬਾਜ਼ੀ ਲੱਗ ਚੁੱਕੀ। ਦੇ ਧਰਮ ਦੇ ਵਿੱਚ, ਧਾਰਮਿਕ ਮਾਮਲਿਆਂ ਦੇ ਵਿੱਚ, ਸਾਡੇ ਕੌਮੀ ਦਿਹਾੜਿਆਂ ਵਿੱਚ ਬੀਜੇਪੀ ਦੀ ਇਹ ਦਖਲ ਅੰਦਾਜ਼ੀ ਬਹੁਤ ਖਤਰਨਾਕ ਟ੍ਰੈਂਡ 6 ਜੂਨ ਦਾ ਦਿਹਾੜਾ ਮੌਜੂਦਾ ਭਾਰਤੀ ਨਿਜ਼ਾਮ ਨੂੰ ਸਿੱਖਾਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਦਿਖਾਉਣਾ ਹੁੰਦਾ ਕਿ ਅਸੀਂ ਨਾ ਭੁੱਲੇ ਆ ਤੇ ਨਾ ਭੁੱਲਾਂਗੇ ਤੇ ਖਾਲਿਸਤਾਨ ਦੀ ਗੱਲ ਅੱਗੇ ਜਾਰੀ ਰਹੇ। ਪਰ ਇਸ ਵਾਰ ਬਾਦਲ ਕਿਆਂ ਨੇ ਜਥੇਦਾਰ ਆਪਣੀ ਮਰਜ਼ੀ ਦੇ ਫੋਕ ਕੇ ਜਿਹੜਾ ਮਾਹੌਲ ਦੇ ਵਿੱਚ ਵਿਗਾੜ ਪੈਦਾ ਕੀਤਾ ਉਹ ਕਿਸੇ ਪਾਸੇ ਤਣ ਪਤਣ ਗੱਲ ਲੱਗ ਹੀ ਨਹੀਂ। ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 84 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਜਿਹੜਾ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੁੱਖ ਸਮਾਗਮ ਹੋਣਾ ਹੈ, ਉਹਦੇ ਸੰਬੰਧ ਵਿੱਚ ਜਿਹੜਾ ਦਮਦਮੀ ਟਕਸਾਲ ਵੱਲੋਂ ਚੁਣੌਤੀ ਦਿੱਤੀ ਗਈ ਹੈ ਉਹਦੇ ਵਿੱਚ ਅੱਜ ਇੱਕ ਨਵਾਂ ਵਾਧਾ ਦੇਖਣ ਨੂੰ ਮਿਲਿਆ। ਨਿਹੰਗ ਜਥੇਬੰਦੀਆਂ ਤੇ ਫੈਡਰੇਸ਼ਨ ਦੇ ਆਗੂ ਤੇ ਜਿਹੜੇ ਸੰਤ ਸਮਾਜ ਨਾਲ ਜਾਂ ਦਮਦਮੀ ਟਕਸਾਲ ਚੌਕ ਮਹਿਤਾ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ ਨੇ, ਇਹਨਾਂ ਸਾਰਿਆਂ ਨੇ ਇੱਕ ਤਰੀਕੇ ਨਾਲ ਬਾਬਾ ਹਰਨਾਮ ਸਿੰਘ ਧੁੰਮਾ ਦੀ ਹਮਾਇਤ ਕਰਦਿਆਂ ਹੋਇਆਂ ਜਿਹੜਾ ਪ੍ਰੋਗਰਾਮ ਬਾਬੇ ਧੁੰਮੇ ਨੇ ਦਿੱਤਾ ਉਹਦੀ ਹਮਾਇਤ ਕੀਤੀ ਆ। ਜਾਣੀ ਕਿ ਜਿਹੜਾ ਇਹ ਕਿਹਾ ਗਿਆ ਕਿ ਕੁਲਦੀਪ ਸਿੰਘ ਗੜਗੱਜ ਬੇਸ਼ੱਕ ਬਾਦਲ ਧੜੇ ਨੇ ਜਥੇਦਾਰ ਥਾਪ ਦਿੱਤੇ ਆ ਪਰ ਉਹ ਮਰਿਆਦਾ ਅਨੁਸਾਰ ਨਹੀਂ ਲਾਏ ਗਏ ਕਿ ਜੇ ਉਹਨਾਂ ਨੇ 6 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਤੌਰ ਜਥੇਦਾਰ ਸੇਵਾ ਨਿਭਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਰੋਕਿਆ ਜਾਵੇ। ਇਸ ਗੱਲ ਦੇ ਵਿੱਚ ਬਾਬੇ ਧੁੰਮੇ ਨੂੰ ਇਹ ਨਵੀਂ ਹਮਾਇਤ ਜਿਹੜੀ ਲੋਕਾਂ ਦੀ ਮਿਲੀ ਹੈ ਇਹਦੇ ਬਾਰੇ ਇੱਕ ਅਜੀਬ ਗੱਲ ਇਹ ਮਹਿਸੂਸ ਕੀਤੀ ਜਾ ਰਹੀ ਹੈ ਕਿ ਬੀਜੇਪੀ ਨਾਲ ਸੰਬੰਧਿਤ ਕੁਝ ਚਿਹਰੇ ਜਿਹੜੇ ਆ ਉਹ ਜਿਵੇਂ ਪਰਦੇ ਦੇ ਪਿੱਛੇ ਰਹਿ ਕੇ ਸਾਰੀ ਗੱਲ ਚਲਾ ਰਹੇ ਹਨ। ਸਰਦਾਰ ਸਰਚਾਂਦ ਸਿੰਘ ਇੱਕ ਪੁਰਾਣਾ ਫੈਡਰੇਸ਼ਨਿਸਟ ਆ ਜਿਹੜਾ ਪਹਿਲਾਂ ਬਾਬੇ ਧੁੰਮੇ ਨਾਲ ਮਹਿਤਾ ਚੌਕ ਵੀ ਰਿਹਾ, ਅੱਜ ਕੱਲ ਬੀਜੇਪੀ ਨਾਲ ਆ। ਉਹਦੀਆਂ ਤੇ ਹੋਰ ਬਹੁਤ ਸਾਰੇ ਲੋਕਾਂ ਦੇ ਬਾਰੇ ਇਹੋ ਜਿਹੀਆਂ ਚਰਚਾਵਾਂ ਨੇ ਕਿ ਉਹ ਬੀਜੇਪੀ ਦੇ ਏਜੰਡੇ ਤਹਿਤ ਐਕਟਿਵ ਨੇ। ਸੋ ਇਸ ਗੱਲ ਤੋਂ ਬਾਅਦ ਆਮ ਸੰਗਤ ਨੂੰ ਇਹ ਅਹਿਸਾਸ ਹੋਇਆ ਹੈ ਕਿ ਜਿਹੜੀ ਖੇਡ ਜਥੇਦਾਰ ਗੜਗੱਜ ਦੇ ਖਿਲਾਫ ਇਹ ਕਹਿ ਕੇ ਚਲਾਈ ਜਾ ਰਹੀ ਆ ਕਿ ਇਹਨੂੰ ਮਰਿਆਦਾ ਅਨੁਸਾਰ ਜਥੇਦਾਰ ਦੀ ਜਿਹੜੀ ਪਦਵੀ ਆ ਉਹ ਨਹੀਂ ਦਿੱਤੀ ਗਈ, ਇਸ ਖੇਡ ਦੇ ਮਗਰ ਬੀਜੇਪੀ ਹੈ। ਤੇ ਸਾਡੇ ਆਮ ਲੋਕਾਂ ਦੇ ਵਿੱਚ ਬੀਜੇਪੀ ਤੇ ਆਰਐਸਐਸ ਖਿਲਾਫ ਬਹੁਤ ਇਤਰਾਜ਼ ਆ, ਗੁੱਸਾ ਆ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਗੱਲ ਹੋਰ ਅੱਗੇ ਵਧੀ ਤਾਂ ਯਕੀਨਨ ਇਹਦੇ ਨਾਲ ਹਾਲਾਤ ਜਿਹੜੇ ਆ ਹੋਰ ਖਤਰਨਾਕ ਹੋਣਗੇ। ਕੋਈ ਵੀ ਸਿੱਖ
ਬੀਜੇਪੀ ਨਾਲ ਸੰਬੰਧਿਤ, ਆਰਐਸਐਸ ਨਾਲ ਸੰਬੰਧਿਤ ਕਿਸੇ ਇਹੋ ਜਿਹੀ ਪੰਥਕ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਤੋ ਹੁਣ ਤਾਂ ਲੋਕ ਇਹੋ ਜਿਹੀਆਂ ਗੱਲਾਂ ਕਹਿਣ ਲੱਗ ਪਏ ਨੇ ਕਿ ਪਹਿਲਾਂ ਬਾਦਲਕਿਆਂ ਦੇ ਹੱਕ 'ਚ ਤੁਰੇ ਰਹੇ, ਫਿਰ ਭਾਜਪਾ ਦੀ ਹਮਾਇਤ ਵਿੱਚ ਤੁਰ ਪਏ, ਕਦੇ ਪੰਥ ਦੀ ਹਮਾਇਤ ਵਿੱਚ ਵੀ ਤੁਰ ਕੇ ਦੇਖ ਲਓ। ਸੋ ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਬਰਗਾੜੀ ਕਾਂਡ ਮੌਕੇ ਜਾਂ ਬੇਅਦਬੀਆਂ ਮੌਕੇ ਸਾਰਾ ਖਾਲਸਾ ਪੰਥ ਬਾਦਲਕਿਆਂ ਤੋਂ ਦੁਖੀ ਸੀ, ਜਦੋਂ ਗਿਆਨੀ ਗੁਰਬਚਨ ਸਿੰਘ ਜਿਹੜਾ ਸੀ ਉਹਦੇ ਖਿਲਾਫ ਸੰਗਤ ਹੋਈ ਸੀ, ਉਦੋਂ ਵੀ ਦੰਦਮੀ ਟਕਸਾਲ ਚੌਕ ਮਹਿਤਾ ਨੇ, ਬਾਬੇ ਹਰਨਾਮ ਸਿੰਘ ਧੁੰਮੇ ਨੇ ਬਾਦਲਕਿਆਂ ਦੀ ਸਪੋਰਟ ਕੀਤੀ, ਗਿਆਨੀ ਗੁਰਬਚਨ ਸਿੰਘ ਦੀ ਸਪੋਰਟ ਕੀਤੀ। ਸਿੱਖ ਜਜ਼ਬਾਤ ਦੇ ਉਲਟ ਚੱਲ ਕੇ ਇੱਕ ਤਰੀਕੇ ਨਾਲ ਪੰਥਕ ਜਾਂ ਖਾਲਿਸਤਾਨੀ ਸਫਾ ਨੂੰ ਚੜਾਉਣ ਵਾਲੇ ਕੰਮ ਹੀ ਕੀਤੇ। ਤੇ ਅੱਜ ਦੀ ਤਰੀਕ ਵਿੱਚ ਵੀ ਬਾਬੇ ਧੁੰਮੇ ਨੂੰ ਪੰਥਕ ਜਾਂ ਖਾਲਿਸਤਾਨੀ ਜਥੇਬੰਦੀਆਂ ਦੀ ਜਾਂ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ। ਪਿੱਛੇ ਜੇ ਕੁੰਭ ਦੇ ਮੇਲੇ ਤੇ ਗਏ ਸੀ, ਉਸ ਤੋਂ ਬਾਅਦ ਵਿੱਚ ਜਿਵੇਂ ਉਹਨਾਂ ਨੇ ਇਤਰਾਜ਼ ਕਰਨ ਵਾਲੇ ਸਿੱਖਾਂ ਦੇ ਖਿਲਾਫ ਬੋਲਿਆ, ਉਹ ਸਭ ਦੇ ਸਾਹਮਣੇ। ਖੈਰ ਹੁਣ ਇਹ ਗੱਲ ਤੇ ਟੇਕ ਸਿੰਘ ਧਨੌਡੇ ਨੂੰ ਜਿਸ ਤਰੀਕੇ ਨਾਲ ਜਥੇਦਾਰੀ ਮਿਲੀ ਆ, ਉਹਦੇ ਉੱਤੇ ਇਤਰਾਜ਼ ਹੈਗਾ। ਇਹ ਵੀ ਗੱਲ ਸਹੀ ਆ ਕਿ ਲੋਕ ਬਹੁਤ ਆਸਮੰਦ ਸੀ ਕਿ ਧਾਮੀ ਸਾਹਿਬ ਸ਼ਾਇਦ ਕੋਈ ਇਨਕਲਾਬੀ ਸੱਪ ਕੱਢਣਗੇ, ਕੋਈ ਵੱਡੀ ਗੱਲ ਲੈ ਕੇ ਆਉਣਗੇ। ਹੋ ਸਕਦਾ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਜਮੀ ਬਣ ਜਾਣ, ਪਰ ਉਧਰ ਨੂੰ ਗੱਲ ਜਾਣ ਦੀ ਬਜਾਏ ਕਰਾਹੇ ਪੈ ਗਈ। ਹੁਣ ਧਾਮੀ ਸਾਹਿਬ ਵੀ ਬਾਬੇ ਧੁੰਮੇ ਨਾਲ ਖੜੇ ਨੇ। ਸੋ ਜਿਹੜਾ 6 ਜੂਨ ਵਾਲਾ ਪ੍ਰੋਗਰਾਮ ਆ, ਉਹਦੇ ਬਾਰੇ ਇੱਕ ਪਾਸੇ ਅੱਜ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਕਾਲ ਤਖਤ ਸਾਹਿਬ ਦੇ ਸਨਮੁਖ ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੋਣ ਦਿੱਤੀ ਜਾਏਗੀ, ਸਾਰੇ ਰਲ ਮਿਲ ਕੇ ਮਨਾਵਾਂਗੇ। ਦੂਜੇ ਪਾਸੇ ਪੁਲਿਸ ਨੇ, ਖੁਫੀਆ ਤੰਤਰ ਨੇ ਪੂਰੇ ਡੇਰੇ ਲਾ ਲਏ ਨੇ। ਜਿੰਨੀਆਂ ਵੀ ਐਕਟਿਵ ਸ਼ਖਸੀਅਤਾਂ ਨੇ, ਸਾਰਿਆਂ ਖਾਲਿਸਤਾਨੀਆਂ ਪੰਥਕ ਧਿਰਾਂ ਨਾਲ ਸੰਬੰਧਿਤ ਆਗੂ ਧੜਿਆਂ ਧਿਰਾਂ ਜਥੇਬੰਦੀਆਂ ਨੂੰ ਸੁਨੇਹੇ ਫੋਨ ਦੇ ਉੱਤੇ ਜਾਂ ਵੈਸੇ ਮਿਲ ਕੇ ਪੁਲਿਸ ਉਹਨਾਂ ਦੇ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਚੁੱਕੀ। ਲੱਗਦਾ ਇਹ ਹੈਗਾ ਕਿ ਜਾਂ ਤਾਂ 5 ਤਰੀਕ ਦੀ ਰਾਤ ਨੂੰ ਹੀ ਚੱਪੇ ਚੱਪੇ ਉੱਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਫੌਜ ਪੁਲਿਸ ਲਾ ਦਿੱਤੀ ਜਾਊਗੀ ਤੇ ਅੰਦਰ ਕੁਝ ਗਿਣਤੀ ਦੇ ਸਿੰਘਾਂ ਨੂੰ ਜਾਣ ਦਿੱਤਾ ਜਾਊਗਾ ਕਿ ਟਕਰਾਅ ਹੋ ਸਕਦਾ। ਖਾਸ ਤੌਰ ਤੇ ਜਿਨ੍ਹਾਂ ਦੇ ਅਖਬਾਰਾਂ 'ਚ ਬਿਆਨ ਆ ਗਏ ਹੈ, ਜਿਨ੍ਹਾਂ ਨੇ ਬਾਬੇ ਧੁੰਮੇ ਦੀ ਹਮਾਇਤ ਕੀਤੀ ਹੈ, ਉਹਨਾਂ ਨੂੰ ਤਾਂ ਨਹੀਂ ਜਾਣ ਦਿੰਦੇ, ਉਹ ਲੱਗਦਾ। ਬਾਕੀ ਵਾਹਿਗੁਰੂ ਜਾਣੇ। ਪਰ ਜੇਕਰ ਇਹਨਾਂ ਲੋਕਾਂ ਦੇ ਵੱਲ ਦੇਖੀਏ ਜਿਨ੍ਹਾਂ ਨੂੰ ਐਤਕੀ ਇਹ ਇਤਰਾਜ਼ ਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉੱਥੇ ਜੇ ਸੰਦੇਸ਼ ਦਿੱਤਾ ਤਾਂ ਅਸੀਂ ਰੋਕਾਂਗੇ, ਇਹੀ ਉਹ ਸਿੱਖ ਨੇ, ਇਹੀ ਉਹ ਧੜੇ ਧਿਰਾਂ ਜਥੇਬੰਦੀਆਂ ਨੇ, ਇਹੀ ਬਾਬੇ ਹਰਨਾਮ ਸਿੰਘ ਹੋਣੀ ਹੈ ਜਿਹੜੇ ਬੀਤੇ ਦੌਰ ਵਿੱਚ ਜਦੋਂ ਸਿੱਖ ਸੰਗਤ ਗਿਆਨੀ ਗੁਰਬਚਨ ਸਿੰਘ ਤੇ ਇਤਰਾਜ਼ ਕਰ ਰਹੀ ਹੁੰਦੀ ਸੀ, ਉਦੋਂ ਇਹ ਗਿਆਨੀ ਗੁਰਬਚਨ ਸਿੰਘ ਦੀ ਹਮਾਇਤ ਵਿੱਚ ਬੈਠੇ ਹੁੰਦੇ ਸੀ। ਤੇ ਇਸ ਵਾਰ ਜਿਹੜੇ ਮਾਨਦਲ ਤੇ ਹੋਰ ਧੜੇ ਧਿਰਾਂ ਨੇ ਜਿਹੜੇ ਪਹਿਲਾਂ ਇਤਰਾਜ਼ ਕਰਦੇ ਹੁੰਦੇ ਸੀ ਗਿਆਨੀ ਗੁਰਬਚਨ ਸਿੰਘ ਤੇ, ਉਹ ਐਤਕੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਮਾਇਤ ਵਿੱਚ ਭੁਗਤਣਗੇ। ਤੇ ਐਤਕੀ ਇਹ ਜਿਹੜੇ ਪਹਿਲਾਂ ਜਥੇਦਾਰਾਂ ਦੇ ਹੱਕ 'ਚ ਹੁੰਦੇ ਸੀ, ਇਹ ਖਿਲਾਫ ਹੋਣਗੇ। ਇਹ ਇੱਕ ਬਿਲਕੁਲ ਉਲਟਬਾਜ਼ੀ ਲੱਗ ਚੁੱਕੀ। ਖੈਰ ਹਾਲਾਤ ਜਿਹੜੇ ਆ, ਸਮਾਂ ਜਿਹੜਾ ਹੈਗਾ ਇੱਕੋ ਜਿਹਾ ਨਹੀਂ ਰਹਿੰਦਾ, ਪਰ ਸਿੱਖਾਂ ਦੇ ਧਰਮ ਦੇ ਵਿੱਚ, ਧਾਰਮਿਕ ਮਾਮਲਿਆਂ ਦੇ ਵਿੱਚ, ਸਾਡੇ ਕੌਮੀ ਦਿਹਾੜਿਆਂ ਵਿੱਚ ਬੀਜੇਪੀ ਦੀ ਇਹ ਦਖਲ ਅੰਦਾਜ਼ੀ ਬਹੁਤ ਖਤਰਨਾਕ ਟ੍ਰੈਂਡ ਵਾ। ਸਾਲ ਦੇ ਵਿੱਚ ਸਾਰੀਆਂ ਧਿਰਾਂ ਧੜੇ ਆਪੋ ਆਪਣੇ ਹਿਸਾਬ ਨਾਲ, ਆਪੋ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਸਿਆਸਤ ਕਰਦੇ ਨੇ, ਆਪੋ ਆਪਣੇ ਹਿਸਾਬ ਨਾਲ ਸਿਆਸਤ ਵਿੱਚ ਜਾਂ ਕੌਮ ਦੀ ਸੇਵਾ 'ਚ ਸਰਗਰਮ ਨੇ। 6 ਜੂਨ ਦਾ ਦਿਹਾੜਾ ਮੌਜੂਦਾ ਭਾਰਤੀ ਨਿਜ਼ਾਮ ਨੂੰ ਸਿੱਖਾਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਦਿਖਾਉਣਾ ਹੁੰਦਾ ਕਿ ਅਸੀਂ ਨਾ ਭੁੱਲੇ ਆ ਤੇ ਨਾ ਭੁੱਲਾਂਗੇ ਤੇ ਖਾਲਿਸਤਾਨ ਦੀ ਗੱਲ ਅੱਗੇ ਜਾਰੀ ਰਹੇ। ਪਰ ਇਸ ਵਾਰ ਬਾਦਲਕਿਆਂ ਨੇ ਜਥੇਦਾਰ ਆਪਦੀ ਮਰਜ਼ੀ ਦੇ ਥੋਪ ਕੇ ਜਿਹੜਾ ਮਾਹੌਲ ਦੇ ਵਿੱਚ ਵਿਗਾੜ ਪੈਦਾ ਕੀਤਾ, ਉਹ ਕਿਸੇ ਪਾਸੇ ਤਣ ਪਤਣ ਗੱਲ ਲੱਗ ਹੀ ਨਹੀਂ ਰਹੀ। ਕਿਹਾ ਤਾਂ ਜਾ ਸਕਦਾ ਕਿ ਬਾਬੇ ਧੁੰਮੇ ਹੁਣੀ ਗਲਤ ਕਰ ਰਹੇ ਨੇ, ਕਿਹਾ ਤਾਂ ਜਾ ਸਕਦਾ ਕਿ ਬੀਜੇਪੀ ਦੀ ਚਾਲ, ਪਰ ਇਹ ਕੰਮ ਹੋਇਆ ਤਾਂ ਹੈ ਨਾ ਜੇਕਰ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਨੂੰ ਪੂਰੇ
ਧੌਂਸ ਭਰੇ ਲਹਿਜੇ ਨਾਲ 2 ਦਸੰਬਰ ਦੇ ਹੁਕਮਨਾਮਿਆਂ ਦੇ ਕਾਰਨ ਲਾਇਆ ਗਿਆ। ਹੁਣ ਇਸ ਤੋਂ ਅਗਲੀ ਗੱਲ ਹੈ ਕਿ ਸਾਰੇ ਸੋਚਦੇ ਨੇ ਕਿ ਜੇਕਰ ਗਿਆਨੀ ਕੁਲਦੀਪ ਸਿੰਘ ਗੜਗੱਜ 6 ਜੂਨ ਵਾਲਾ ਦਿਹਾੜਾ ਧੜੱਲੇ ਨਾਲ ਮਨਾ ਕੇ ਆਪਣੀ ਜਥੇਦਾਰੀ ਪਰਪੱਕ ਕਰ ਗਿਆ, ਫਿਰ ਪੰਥ ਰਤਨ ਵੀ ਵਾਪਸ ਆਊਗਾ, ਫਿਰ 2 ਦਸੰਬਰ ਵਾਲੇ ਹੁਕਮਾਂ ਦੇ ਉੱਤੇ ਵੀ ਰੋਲਾ ਫਿਰੂਗਾ। ਜਿਹੜੀਆਂ ਧਿਰਾਂ ਧੜੇ ਇਹ ਕਹਿੰਦੀਆਂ ਰਹੀਆਂ ਨੇ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਪੂਰਨ ਰੂਪ ਚ ਲਾਗੂ ਰੱਖਣਾ ਚਾਹੀਦਾ, ਜੇਕਰ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਹਮਾਇਤ ਵਿੱਚ ਭੁਗਤ ਰਹੇ ਨੇ ਤਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਪਛਤਾਉਣਾ ਵੀ ਪੈ ਸਕਦਾ ਕਿ ਅਸੀਂ ਚੰਗੇ ਇਹਦੇ ਪੈਰ ਲਵਾਏ ਨੇ। ਇਹ ਤਾਂ 2 ਦਸੰਬਰ ਵਾਲੇ ਹੁਕਮਨਾਮੇ ਦੀ ਪੂਰੀ ਤਰ੍ਹਾਂ ਮਿੱਟੀ ਕੱਢ ਰਿਹਾ। ਕੁੱਲ ਮਿਲਾ ਕੇ ਹਾਲਾਤ ਜਿਹੜੇ ਨੇ ਉਹ ਕਿਸੇ ਵੀ ਪਾਸਿਓਂ ਸਖਾਵੇਂ ਨਹੀਂ ਹੈ। ਕਿੱਥੇ ਤਾਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਯੋਧਿਆਂ ਨੂੰ, ਸ਼ਹੀਦਾਂ ਨੂੰ, ਸੂਰਮਿਆਂ ਨੂੰ, ਉਹਨਾਂ ਧਰਮੀ ਵਰਜੀਵੜਿਆਂ ਨੂੰ ਚੇਤੇ ਕਰਦੇ ਆ ਜਿਨ੍ਹਾਂ ਧਰਮ ਹੇਤ ਸੀਸ ਵਾਰੇ, ਕਿੱਥੇ ਆ ਯੱਬ ਪਿਆ ਹੋਇਆ। ਖੈਰ, ਕੱਲ ਇੱਥੇ ਬੜੀ ਮੰਦਭਾਗੀ ਘਟਨਾ ਵਾਪਰੀ ਆ। ਦਰਬਾਰ ਸਾਹਿਬ ਦੇ ਕੋਲ ਕਿਸੇ ਜੇ ਬੰਦੇ ਨੇ ਬਹੁਤ ਗਰਕੀ ਹੋਈ ਹਰਕਤ ਕੀਤੀ ਆ। ਗੁਰਬਾਣੀ ਦੇ ਜਿਹੜੇ ਗੁਟਕੇ ਆ ਉਹ ਅੰਗ ਖਿਲਾਰੇ, ਪੁਲਿਸ ਨੇ ਫੜ ਵੀ ਲਿਆ ਰਾਤ ਨੂੰ। ਪਰ ਇਹ ਗੱਲ ਬੜੀ ਯਕੀਨਨ ਤੌਰ ਤੇ ਕਹੀ ਜਾ ਸਕਦੀ ਆ ਕਿ ਇਹ ਘੱਲੂਘਾਰੇ ਮੌਕੇ ਜਿਵੇਂ ਹਰ ਸਾਲ ਲక్ష్ਮੀਕਾਂਤਾ ਚਾਵਲਾ ਉੱਥੇ ਢੋਲ ਵਜਾ ਕੇ ਸਿੱਖਾਂ ਨੂੰ ਚੜਾਉਂਦੀ ਆ, ਉਵੇਂ ਦੀ ਹੋਈ ਕਰਤੂਤ ਆ। ਸੋ ਜਿਹੜਾ ਇਹ ਟਕਰਾਵ ਆ, ਇਹ ਜਿਹੜੇ ਟਕਰਾਅ 'ਚ ਉਲਝੇ ਹੋਏ ਲੋਕ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਗਲੇ ਤਾਂ ਇੱਥੇ ਬੇਅਦਬੀਆਂ ਕਰਾ ਰਹੇ ਨੇ, ਆਪਾਂ ਆਪਸ ਵਿੱਚ ਹੀ ਜੁੰਡਮ ਜੁੰਡੀ ਹੋਣ ਨੂੰ ਫਿਰਦੇ ਆ। ਖੈਰ, ਜਿਹੋ ਜਿਹਾ ਮਾਹੌਲ ਬਣਿਆ ਹੋਇਆ ਉਹਦੇ 'ਚ ਗੱਲਾਂ ਕਰਨ ਦਾ ਕੋਈ ਰਾਹ ਤਾਂ ਨਹੀਂ ਬਣਦਾ, ਪਰ ਸਮੇਂ ਦੀ ਲੋੜ ਆ ਕਿ ਜਿਵੇਂ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਬਣ ਗਈ ਆ, ਜਿਵੇਂ ਉੱਥੇ ਸ਼ਹੀਦਾਂ ਦੀਆਂ ਫੋਟੋਆਂ ਲੱਗ ਗਈਆਂ ਨੇ, ਉਵੇਂ ਇਸ ਚੀਜ਼ ਨੂੰ ਕਹਿੰਦੀਆਂ ਇਸ ਚੀਜ਼ ਨਾਲ ਸੰਬੰਧਿਤ ਹੋਰ ਵੀ ਯਾਦਗਾਰਾਂ ਦੀ ਲੋੜ ਆ। ਸਭ ਤੋਂ ਪਹਿਲੀ ਲੋੜ ਤਾਂ ਹੈਗੀ ਆ ਧਰਮੀ ਫੌਜੀਆਂ ਦੀ। ਮੈਂ ਇਹ ਗੱਲ ਪੂਰੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਕਿ ਜੇ ਜੂਨ 84 ਨੂੰ ਧਰਮੀ ਫੌਜੀ ਬਗਾਵਤ ਨਾ ਕਰਦੇ ਤਾਂ ਸਾਡਾ ਕਹਾਣ ਬਹੁਤ ਬੁਰੀ ਤਰ੍ਹਾਂ ਹੋਣਾ ਸੀ। ਅਸਲ ਵਿੱਚ ਸਟੇਟ ਨੇ ਆਪਰੇਸ਼ਨ ਬਲੂ ਸਟਾਰ ਦਾ ਦਰਬਾਰ ਸਾਹਿਬ ਤੇ ਹਮਲੇ ਨੂੰ ਕਿਹਾ। ਸਟੇਟ ਨੇ ਇੱਕ ਆਪਰੇਸ਼ਨ ਫੁੱਟਰੋਜ ਕਿਹਾ ਸੀ ਕਿ 15 ਤੋਂ 35 ਸਾਲ ਦੇ ਸਾਰੇ ਸਿੱਖ ਜਿਹੜੇ ਆ ਉਹਨਾਂ ਨੂੰ ਟਾਰਗੇਟ ਕਰਨਾ ਹੈ। ਤੇ ਜਦੋਂ 7-8 ਜੂਨ ਨੂੰ ਇਹ ਕੰਮ ਚੱਲ ਰਿਹਾ ਸੀ, ਉਦੋਂ ਫੌਜ ਨੇ ਬਗਾਵਤ ਕਰਤੀ। ਸਾਰੇ ਭਾਰਤ ਦੇ ਵਿੱਚ ਜਦੋਂ ਇਹ ਖਬਰਾਂ ਆਉਣ ਲੱਗੀਆਂ ਕਿ ਸਿੱਖ ਫੌਜੀ ਹਥਿਆਰਬੰਦ ਹੋ ਕੇ ਪੰਜਾਬ ਵੱਲ ਨੂੰ, ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਚੁੱਕੇ ਨੇ, ਤਾਂ ਹੱਥਾਂ ਪੈਰਾਂ ਦੀ ਪੈ ਗਈ। ਕਿਉਂਕਿ ਜਿਹੜੇ ਇਹ ਫੌਜੀ ਧਰਮ ਦੇ ਜਜ਼ਬੇ ਦੇ ਤਹਿਤ ਆ ਰਹੇ ਸੀ, ਇਹਨਾਂ ਨੇ ਸਿਰਾਂ ਤੇ ਖੱਫਣ ਬੰਨ ਕੇ ਇੱਕ ਤਰੀਕੇ ਨਾਲ ਤੋਰਾ ਇਧਰ ਨੂੰ ਸ਼ੁਰੂ ਕੀਤਾ ਸੀ। ਤੇ ਬਾਕੀ ਸਭ ਕੁਝ ਇੰਦਰਾ ਨੇ ਤੇ ਉਹਦੀ ਜੁੰਡੜੀ ਨੇ ਸੋਚ ਲਿਆ ਹੋਣਾ। ਇਹ ਨਹੀਂ ਸੀ ਸੋਚਿਆ ਕਿ ਧਰਮੀ ਫੌਜੀ ਬਗਾਵਤ ਕਰ ਸਕਦੇ ਆ। ਸੋ ਅਸੀਂ ਇਹ ਗੱਲ ਮੰਨੀਏ ਕਿ 15 ਤੋਂ 35 ਸਾਲ ਦੇ ਸਿੱਖਾਂ ਦਾ ਜਿਹੜਾ ਕਤਲੇਆਮ ਹੋਣਾ ਸੀ, ਜੇ ਉਹ ਰੁਕਿਆ ਤਾਂ ਉਹ ਇਹਨਾਂ ਫੌਜੀਆਂ ਦੀ ਬਦੌਲਤ। ਸੋ ਧਰਮੀ ਫੌਜੀਆਂ ਨੂੰ ਬਾਅਦ ਵਿੱਚ ਇਹਨਾਂ ਨੇ ਥਾਂ ਥਾਂ ਦੇ ਉੱਤੇ ਮਿੱਠੇ ਪਿਆਰੇ ਹੋ ਕੇ ਕਿ ਚਲੋ ਜੀ ਆਏ ਜੀ ਆਓ ਜੀ, ਉਹ ਰੋਕ ਲਿਆ ਤੇ ਬਾਅਦ ਚ ਉਹਨਾਂ ਨੂੰ ਵਾਅਦੇ ਮੁੱਕਰ ਕੇ ਉਹ ਕੋਰਟ ਮਾਰਸ਼ਲ ਕੀਤੇ ਤੇ ਅੱਜ ਬਹੁਤ ਸਾਰੇ ਵਿਚਾਰੇ ਰੋਲ ਰਹੇ ਨੇ। ਬਹੁਤ ਸਾਰੇ ਅਫਸਰਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ ਇਹਨਾਂ ਦਿਨਾਂ 'ਚ, ਤੇ ਸਾਫ਼ ਪਤਾ ਲੱਗ ਰਿਹਾ ਕਿ ਜਿਹੜੇ ਫੌਜ ਦੇ ਵਿੱਚ ਅਫਸਰ ਸੀਗੇ ਉਹ ਇੱਕ ਦੂਜੇ ਨੂੰ ਮੁਬਾਰਕਾਂ ਦਿੰਦੇ ਸੀ। ਭਿੰਡਰਾਂ ਵਾਲੇ ਸੰਤਾਂ ਦੇ ਬਾਰੇ ਨੀਵੇਂ ਨੀਚ ਸ਼ਬਦ ਵਰਤ ਕੇ ਕਹਿ ਰਹੇ ਸੀ ਵੀ ਉਹ ਮਰ ਗਿਆ, ਲਿਆਓ ਹੁਣ ਪਾਰਟੀ ਕਰੀਏ, ਸ਼ਰਾਬਾਂ ਲਿਆਓ, ਕੁੱਕੜ ਵੱਢੋ। ਉਹ ਇਹੋ ਜਿਹੀਆਂ ਗੱਲਾਂ ਸੁਣ ਕੇ ਥਾਂ ਥਾਂ ਦੇ ਉੱਤੇ ਸਿੱਖ ਬਰਦਾਸ਼ਤ ਨਹੀਂ ਕਰ ਸਕੇ, ਫੌਜੀਆਂ ਨੇ ਬਗਾਵਤ ਕਰਤੀ। ਇਹ ਗੱਲ ਆਪਦੀ ਥਾਂ ਤੇ ਆ ਕਿ 10 ਜੂਨ ਨੂੰ ਚੰਡੀਗੜ੍ਹ 'ਚ ਬਾਦਲ ਤੇ ਬਰਨਾਲੇ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਿੱਖ ਫੌਜੀ ਬਗਾਵਤ ਕਰ ਦੇਣ, ਪਰ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਸੀ ਉਹ ਤਾਂ ਆਪਦੀ ਜਾਨ ਬਚਾਉਣ ਨੂੰ ਕੀਤਾ ਸੀ। ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਗੋਲੇ ਚੱਲ ਰਹੇ ਸੀ ਉਦੋਂ ਤਾਂ ਇਹ ਨਜ਼ਾਰੇ ਲੈਂਦੇ ਰਹੇ, ਤੇ ਜੇ ਇਹ ਫੜੇ ਨਾ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਤੁਸੀਂ ਆਰਾਮ ਨਾਲ ਘਰੇ ਬੈਠੇ ਹੋ। ਸੋ ਗ੍ਰਿਫਤਾਰੀ ਦੇਣ ਲਈ ਪੁਲਿਸ ਇਹਨਾਂ ਨੂੰ, ਸਰਕਾਰ ਇਹਨਾਂ ਨੂੰ ਫੜਦੀ ਨਹੀਂ ਸੀ। ਇਹਨਾਂ ਨੇ ਫਿਰ ਇਹ ਰਾਹ ਕੱਢਿਆ ਵੀ ਕਿਸੇ ਤਰੀਕੇ ਨਾਲ ਉੱਥੇ
ਜਾ ਕੇ ਕੋਈ ਕੁੱਤੀ ਜੀ ਗੱਲ ਕਹਿ ਦੋ ਜਿਹਦੇ ਨਾਲ ਸਰਕਾਰ ਸਾਡੇ ਤੇ ਦੇਸ਼ ਧਰੋਹ ਦਾ ਪਰਚਾ ਬਣ ਜੇ। ਸਿਆਣੇ ਤਾਂ ਸੀਗੇ ਹੀ, ਸੋ ਇਹਨਾਂ ਨੇ ਉਹ ਸਿਆਣਪ ਭਰਿਆ ਕਮਲ ਉੱਥੇ ਜਾ ਕੇ ਕੁੱਟਿਆ 10 ਜੂਨ ਨੂੰ। ਪਰ ਜਿਹੜੀ ਬਗਾਵਤ 6 7 8 ਜੂਨ ਨੂੰ ਇਹ ਸਾਰੀ ਹੋਈ ਆ, ਇਹ ਉੱਥੋਂ ਸਿੱਖਾਂ ਨੇ, ਸਿੱਖ ਫੌਜੀਆਂ ਨੇ ਆਪਦੇ ਸਿਰ ਤੇ ਕੀਤੀ। ਇਹਨਾਂ ਧਾਰਮਿਕ ਫੌਜੀਆਂ ਦੀ ਯਾਦਗਾਰ ਬਣਨੀ ਚਾਹੀਦੀ ਆ, ਉੱਥੇ ਸਾਰਾ ਰਿਕਾਰਡ ਲਿਖਿਆ ਜਾਣਾ ਚਾਹੀਦਾ। ਉੱਥੇ ਇਹਨਾਂ ਦੀ ਸਾਰਿਆਂ ਦੇ ਨਾਲ ਜੋ ਹੋਈ ਬੀਤੀ ਆ। ਇੱਕ ਹੋਰ ਫੌਜੀ ਨੌਜਵਾਨ ਜਿਹਨੂੰ ਬ੍ਰਿਗੇਡੀਅਰ ਪੁਰੀ ਨੇ ਬਹੁਤ ਮਾੜਾ ਬੋਲਿਆ ਤੇ ਸਤਾਇਆ, ਜਦੋਂ ਉਹਨੇ ਖਪੇ ਹੋਏ ਨੇ ਫਿਰ ਜਿਹੜੀ SLR ਸੀ ਉਹਦੇ ਨਾਲ ਉਹਦੇ ਗੋਲੀ ਚਲਾਤੀ, ਉਹਨੂੰ ਮਾਰਤਾ ਬ੍ਰਿਗੇਡੀਅਰ ਪੁਰੀ ਨੂੰ। ਇਹੋ ਜਿਹੇ ਸਾਰੇ ਨੌਜਵਾਨਾਂ ਦੀ, ਫੌਜੀਆਂ ਦੀ ਜਿਹੜੀ ਦਾਸਤਾਨ ਉਹ ਇਸ ਕਰਕੇ ਯਾਦਗਾਰ ਬਣਨੀ ਜ਼ਰੂਰੀ ਆ ਕਿ ਜਿਹੜੇ ਫੌਜ ਵਿੱਚ ਹੁਣ ਤੁਰੇ ਫਿਰਦੇ ਆ ਉਹਨਾਂ ਨੂੰ ਅਕਲ ਆਵੇ ਕਿ ਜੇਕਰ ਧਰਮ ਦੇ ਉੱਤੇ ਹਮਲਾ ਹੋ ਜੇ ਫਿਰ ਉਦੋਂ ਮਾਤਾ ਦਾ ਬਾਲ ਨਹੀਂ ਬਣੀਦਾ, ਉਦੋਂ ਕਲਗੀਧਰ ਦੇ ਲਾਲ ਬਣੀਦਾ। ਜੇ ਕੌਮ ਧਰਮੀ ਫੌਜੀਆਂ ਦਾ ਸਤਿਕਾਰ ਕਰੂਗੀ ਤਾਂ ਜਿਹੜੇ ਮੁੰਡੇ ਸਾਡੇ ਹੁਣ ਫੌਜ ਵਿੱਚ ਨੇ ਉਹਨਾਂ ਦੇ ਦਿਲ ਵਿੱਚ ਸਦਾ ਕੌਮ ਪ੍ਰਤੀ ਜਜ਼ਬਾ ਰਹੂਗਾ, ਤੇ ਦੂਜੇ ਪਾਸੇ ਦੁਸ਼ਮਣ ਨੂੰ ਵੀ, ਇੰਡੀਅਨ ਸਟੇਟ ਸਿਸਟਮ ਨੂੰ ਵੀ ਸਦਾ ਵਿਪਤਾ ਪਈ ਰਹੂਗੀ ਕਿ ਜਿਹੜੇ ਫੌਜੀ ਅਸੀਂ ਸਿੱਖ ਰੱਖੇ ਹੋਏ ਨੇ ਇਹ 1984 ਵਾਂਗੂ ਆਪਦੇ ਧਰਮ ਦਾ, ਆਪਦੀ ਕੌਮ ਦਾ ਪਿਆਰ ਵੀ ਠੋਕ ਵਜਾ ਕੇ ਕਰਦੇ। ਸੋ ਇਸ ਲੋੜ ਦੇ ਵਿੱਚੋਂ, ਇਸ ਸੰਦਰਭ ਦੇ ਵਿੱਚੋਂ ਮੈਂ ਬਾਰ-ਬਾਰ ਕਹਿ ਰਿਹਾ ਕਿ ਸਾਰੇ ਸਿੱਖ ਕੌਮ ਨੂੰ ਧਿਆਨ ਦੇਣਾ ਚਾਹੀਦਾ ਤੇ ਧਰਮੀ ਫੌਜੀਆਂ ਦੀ ਯਾਦਗਾਰ ਬਣਾਉਣੀ ਚਾਹੀਦੀ। ਦੂਜੇ ਪਾਸੇ ਕਾਰ ਸੇਵਾ ਵਾਲੇ ਬਾਬੇ, ਪਿਛਲੇ ਸਾਲ ਮੈਂ 2 ਸਾਲ ਪਹਿਲਾਂ ਹਜੂਰ ਸਾਹਿਬ ਕਾਰ ਸੇਵਾ ਵਾਲਿਆਂ ਦੇ ਬਾਬਿਆਂ ਕੋਲ ਜਾ ਕੇ ਆਏ ਹਾਂ, ਔਰ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਪੰਜਾਬ ਚ ਆਪਦੇ ਜਥੇ ਦੇ ਸਿੰਘਾਂ ਦੀ ਡਿਊਟੀ ਵੀ ਲਾਈ ਸੀ। ਮੇਰਾ ਇਹੀ ਕਹਿਣਾ ਸੀ ਕਿ ਕਾਰ ਸੇਵਾ ਵਾਲੇ ਬਾਬੇ ਜਿਹੜੇ ਨੇ, ਉਹ ਜਿਹੜੇ 40 ਸਿੰਘ ਆਏ ਸੀ, 35 ਆਏ ਸੀ, 5 ਜਾਣੇ ਗਵਾਲੀਅਰ ਤੋਂ ਜਿਹੜੇ ਸੀ, ਹਜੂਰ ਸਾਹਿਬ ਤੋਂ 35 ਆਏ ਸੀ, ਸਿਰਾਂ ਦੇ ਉੱਤੇ ਖੱਫਣ ਬੰਨ ਕੇ ਲਕੀਰ ਖਿੱਚ ਕੇ ਬਾਬਾ ਦੀਪ ਸਿੰਘ ਵਾਂਗੂ ਵੀ ਕੌਮ ਦੇ ਲੇਖੇ ਲੱਗ ਜਾਣ। ਇਹਨਾਂ ਚੋਂ 40 ਚੋਂ 35 ਸਿੰਘ ਸ਼ਹੀਦ ਹੋ ਗਏ ਸੀ। ਤਾਂ 35 ਦੇ ਪਿੰਡਾਂ ਦੇ ਬਾਹਰ ਗੇਟ ਬਣਨੇ ਚਾਹੀਦੇ ਆ, ਜਾਂ ਪਿੰਡ 'ਚ ਯਾਦਗਾਰ ਬਣਨੀ ਚਾਹੀਦੀ ਆ ਕਿ ਇਹਨਾਂ ਸਿੰਘਾਂ ਨੇ ਉਦੋਂ ਫਰਵਰੀ 84 ਚ ਚਾਲੇ ਪਾਏ ਸੀ, ਜਦੋਂ ਅਜੇ ਜੂਨ 84 ਦਾ ਘੱਲੂਘਾਰਾ ਵਾਪਰਨਾ ਸੀ। ਅਜੇ ਉਦੋਂ ਪਹਿਲਾਂ ਹੀ ਉਹਨਾਂ ਨੇ ਕਹਿਤਾ ਸੀ ਅਸੀਂ ਉੱਥੇ ਜਾਨ ਕੁਰਬਾਨ ਕਰਨੀ ਆ, ਤੇ ਕੀਤੀ ਵੀ। ਐਡੀ ਮਹਾਨ ਕੁਰਬਾਨੀ ਇਹਦਾ ਜਿਹੜੇ ਕਈ ਲੋਕ ਸਮਝਦੇ ਆ ਵੀ ਇਹ ਖਨੀ ਜਿਹੜੇ ਕਾਰ ਸੇਵਾ ਵਾਲੇ ਆ ਉਹੀ ਚੋਲੇ ਜਿਹੇ ਪਾਈ ਫਿਰਦੇ ਆ, ਤਾਂ ਇਹ ਵੀ ਆਪਣੇ ਆਪ ਦੇ ਵਿੱਚ ਸਾਡਾ ਇਤਿਹਾਸ ਆ। ਇਹ ਪਤਾ ਲੱਗਣਾ ਚਾਹੀਦਾ ਰਹਿੰਦੀ ਦੁਨੀਆ ਤੱਕ ਕਿ ਇਹਨਾਂ ਪਿੰਡਾਂ ਚੋਂ ਨਿਕਲੇ ਸੀ ਉਹ ਸੂਰਮੇ, ਉੱਥੇ ਉਹਨਾਂ ਦਾ ਇਤਿਹਾਸ ਲਿਖਿਆ ਜਾਣਾ ਚਾਹੀਦਾ। ਸੋ ਕਾਰ ਸੇਵਾ ਵਾਲੇ ਬਾਬਿਆਂ ਦਾ ਤੇ ਧਾਰਮਿਕ ਫੌਜੀਆਂ ਦਾ ਸਤਿਕਾਰ ਕਰਨ ਦੇ ਲਈ, ਉਹਨਾਂ ਦੀ ਸ਼ਹਾਦਤ ਨੂੰ, ਉਹਨਾਂ ਦੀ ਕੁਰਬਾਨੀ ਨੂੰ ਸਲੂਟ ਕਰਨ ਦੇ ਲਈ ਯਾਦਗਾਰਾਂ ਬਣਨੀਆਂ ਚਾਹੀਦੀਆਂ ਨੇ। ਤੇ ਹੋਰ ਨਹੀਂ ਤਾਂ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ, ਚਾਹੇ ਜਲੰਧਰ ਵਾਲੇ ਪਾਸੇ, ਚਾਹੇ ਆਹ ਅਟਾਰੀ ਵਾਲੀ ਸੜਕ ਲੈ ਲਓ, ਚਾਹੇ ਤਰਨਤਾਰਨ ਵਾਲੇ ਪਾਸੇ ਲਾ ਲਓ, ਇੱਕ ਵੱਡਾ ਹਾਲ ਬਣੇ ਜਿਹਦੇ ਉੱਪਰਲੇ ਇੱਕ ਤਾਂ ਸਰਾਵਾਂ ਦੀ ਲੋੜ ਆ, ਕਿਉਂਕਿ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵਿੱਚ ਸਰਾਵਾਂ ਪੂਰੀਆਂ ਫੁੱਲ ਹੋ ਜਾਂਦੀਆਂ। ਜੇ ਕਿਤੇ ਜਲੰਧਰ ਵਾਲੇ ਪਾਸੇ ਜਾਂ ਤਰਨਤਾਰਨ ਵਾਲੇ ਪਾਸੇ ਬਹੁਤ ਵੱਡਾ ਕੋਈ ਕੰਪਲੈਕਸ ਉਸਾਰਿਆ ਜਾਵੇ ਜਿੱਥੇ ਜਿਹੜੇ ਮੁਸਾਫਰ, ਯਾਤਰੂ, ਸ਼ਰਧਾਲੂ ਆਉਂਦੇ ਆ ਉਹਨਾਂ ਦੇ ਰਹਿਣ ਦਾ ਹੋਵੇ, ਨਾਲ ਉੱਥੇ ਇੱਕ ਵੱਡਾ ਹਾਲ ਬਣਾਇਆ ਜਾਵੇ ਜਿਹਦੇ ਵਿੱਚ ਜੂਨ 84 ਨਾਲ ਸੰਬੰਧਿਤ ਸਾਰਾ ਲਿਟਰੇਚਰ ਰੱਖਿਆ ਜਾਵੇ, ਤੇ ਉੱਥੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ, ਸਾਡੇ ਕੌਮ ਦੇ ਹੋਰ ਮਸਲਿਆਂ ਮਸਾਇਲਾਂ ਬਾਰੇ ਫੋਟੋਆਂ, ਅਖਬਾਰਾਂ, ਮੈਗਜ਼ੀਨ ਸਾਰਾ ਕੁਝ ਰੱਖਿਆ ਜਾਵੇ, ਤਾਂ ਕਿ ਜੇ ਕਿਸੇ ਨੇ ਸਟੱਡੀ ਕਰਨੀ ਆ, ਪੜ੍ਹਨਾ ਵਾ, ਕਿਸੇ ਨੇ ਅੱਜ ਤੋਂ 20 ਸਾਲ ਬਾਅਦ, 30 ਸਾਲ ਬਾਅਦ ਕਿਸੇ ਨੇ ਜਾਣਕਾਰੀ ਲੈਣੀ ਆ, ਤਾਂ ਉਹ ਸਾਰਾ ਕੁਝ ਉੱਥੇ ਪਿਆ ਹੋਵੇ, ਤਾਂ ਕਿ ਇੱਕ ਬੰਦਾ ਕਦੇ ਵੀ ਗੱਲ ਹੀ ਕੋਈ ਨਹੀਂ, ਉੱਥੇ ਚਲੇ ਜਾਂਦੇ ਆ, ਨਾਲੇ ਰਿਹਾਇਸ਼ ਦਾ ਇੰਤਜ਼ਾਮ ਆ, ਤੇ ਚਾਹੇ ਉਹ ਤੋਂ PhD ਕਰਕੇ ਤੁਰ। PhD ਤੋਂ ਗੱਲ ਚੇਤੇ ਆ ਗਈ, ਪਿੱਛੇ ਜੇ ਇੱਕ ਸੱਜਣ ਨੇ ਇਸੇ ਤਰੀਕੇ ਦੀ PhD ਕੀਤੀ ਆ ਸਾਡੇ, ਤੇ ਉਹਨੇ, ਬੂਟਾ ਸਿੰਘ ਉਹਦਾ ਨਾਮ ਸੀ, ਉਹਨੇ ਰਾਈਜ਼ ਐਂਡ ਫਾਲ ਆਫ ਖਾਲਿਸਤਾਨ ਮੂਵਮੈਂਟ, ਬੜਾ PhD ਦਾ ਵਿਸ਼ਾ ਵਧੀਆ ਸੀ, ਪਰ ਉਹ ਇੰਨੀ ਮਾੜੀ, ਇੰਨੀ ਭੈੜੀ ਤੇ ਐਂਟੀ ਸਿੱਖ ਸਾਰੀ ਰਿਸਰਚ ਸੀ ਕਿ ਉਹਦੇ ਨਾਲ ਬਹੁਤ ਕਲੇਸ਼ ਕਰਨਾ ਪਿਆ। ਪਰ ਉਹ ਕਹਿੰਦਾ ਜੀ ਮੇਰੇ ਗਾਈਡ ਨੇ ਮੈਨੂੰ ਜਿਹੜਾ ਕੁਝ ਕਿਹਾ ਮੈਂ ਉਹਦੇ ਹਿਸਾਬ ਨਾਲ ਕਰ ਲਿਆ। ਸੋ ਸਾਨੂੰ ਇਹ ਸੋਚਣਾ ਪਊਗਾ ਕਿ ਸਾਡੀ ਕੌਮ ਜਿਹੜੀ ਆ ਉਹਦਾ ਇਤਿਹਾਸ ਸਹੀ ਕਿਵੇਂ ਜਾ, ਤੋ ਸਹੀ ਇਤਿਹਾਸ ਤਾਂ ਇਦਾਂ ਹੀ ਜਾਊਗਾ ਕਿ ਆਪਾਂ ਕੋਈ ਕੌਮ ਦੇ ਵੱਲੋਂ ਲਿਖੀਏ।
ਹੁਣ ਸ਼੍ਰੋਮਣੀ ਕਮੇਟੀ ਤਾਂ ਬਾਦਲਕਿਆਂ ਦੇ ਰਾਹੀਂ ਸਰਕਾਰ ਦੇ ਹੱਥ ਚੋਕੇ ਬਣ ਕੇ ਚੱਲਦੀ ਹੈ। ਇਹ ਕੌਮ ਨੂੰ ਆਪਦੇ ਲੈਵਲ ਤੇ ਕੁਝ ਕਰਨਾ ਪੈਣਾ। ਸੋ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਆ ਕਿ ਕੌਮ ਦਾ ਜੂਨ 84 ਦਾ ਘੱਲੂ ਘਾਰਾ ਜਿਹੜਾ, ਕਿਉਂਕਿ ਜਿਹੋ ਜਿਹੇ ਰੰਗ ਢੰਗ ਐਤਕੀ ਦਿਖਾਏ ਜਾ ਰਹੇ ਨੇ, ਇਹਦੇ ਨਾਲ ਬਹੁਤ ਜ਼ਿਆਦਾ ਨੌਜਵਾਨੀ ਦੇ ਮਨਾਂ 'ਚ ਨਾ ਵਾਚਕ ਪ੍ਰਭਾਵ ਪੈਣਾ। ਇਹੀ ਦੁਸ਼ਮਣ ਚਾਹੁੰਦੇ ਹੁੰਦੇ ਨੇ ਕਿ ਨਿਰਾਸ਼ਾ ਫੈਲ ਜਾਵੇ, ਕੋਈ ਆਵੇ ਨਾ। ਵੈਸੇ ਵੀ ਉਹ ਸਿੰਘ ਜਿਹੜੇ 1984 ਦੀ ਦਰਬਾਰ ਸਾਹਿਬ ਦੀ ਦਾਸਤਾਨ ਸੁਣ ਕੇ ਹੀ ਘਰਾਂ ਤੋਂ ਭਗੌੜੇ ਹੋ ਗਏ, ਕੁਰਬਾਨੀਆਂ ਕੀਤੀਆਂ, ਸ਼ਹਾਦਤਾਂ ਜੇਲ੍ਹਾਂ ਕੱਟੀਆਂ, ਉਹ ਤਾਂ ਵੈਸੇ ਹੀ ਨਹੀਂ ਆਉਂਦੇ। ਕਈਆਂ ਨੂੰ ਜਦੋਂ ਕਹੀਦਾ ਉਹ ਕਹਿੰਦੇ ਜੀ ਅਸੀਂ ਕੌਮ ਲਈ ਲੜ ਮਾਰ ਸਕਦੇ ਹਾਂ, ਪਰ ਜਿਹੜਾ ਕੁਝ ਉੱਥੇ ਹੁੰਦਾ ਉਹ ਸਾਡੇ ਬਸ ਦਾ ਰੋਗ ਨਹੀਂ। ਐਤਕੀ ਤਾਂ ਗੱਲ ਸਿਰੇ ਲੱਗਣ ਵਾਲੇ ਅਸਾਰ ਦਿਖ ਰਹੇ ਨੇ। ਖੈਰ, ਗੱਲ ਹੁਣ ਆ ਜਾਂਦੀ ਆ ਕਿ ਬਾਦਲਕਿਆਂ ਨੇ ਕੀ ਕੀਤਾ। ਸਲਾਬਤਪੁਰਾ ਕਾਂਡ, ਬਰਗਾੜੀ ਬਹਿਬਲ ਕਾਂਡ ਦੀ ਗੱਲ ਜਦੋਂ ਚੱਲਦੀ ਹੈ, ਸਭ ਨੂੰ ਪਤਾ 2007 ਚ ਬਾਦਲਕਿਆਂ ਦੀ ਸਰਕਾਰ ਬਣੀ, ਫਰਵਰੀ 7 ਚ ਵੋਟਾਂ ਪਈਆਂ ਤੇ ਅਪ੍ਰੈਲ ਮਈ ਦੇ ਵਿੱਚ ਰੌਲਾ ਪੈ ਗਿਆ ਸੀ, ਮਈ ਚ ਸਲਾਬਤਪੁਰਾ ਕਾਂਡ ਦਾ। ਬਾਅਦ ਵਿੱਚ ਇਹਨਾਂ ਨੇ ਉਹਦੀ FIR ਤਾਂ ਕੱਟਤੀ, ਪਰ ਸਰਸੇ ਵਾਲਿਆਂ ਦਾ ਸੌਦਾ ਮਾਰ ਲਿਆ ਕਿ ਸਾਨੂੰ ਤੁਸੀਂ ਵੋਟਾਂ ਪਾ ਦਿਓ। 2012 ਵਾਲੀਆਂ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਸੀ, ਉਸ ਮੌਕੇ ਬਾਦਲਕਿਆਂ ਨੇ ਇੱਕ ਕੈਂਸਲੇਸ਼ਨ ਰਿਪੋਰਟ ਕਹਿੰਦੇ ਆ ਕੋਤਵਾਲੀ ਬਠਿੰਡੇ ਪੁਲਿਸ ਤੋਂ ਬਣਵਾਈ, ਜਿਹੜੀ ਸਰਸੇ ਵਾਲਿਆਂ ਨੂੰ ਦਿਖਾ ਕੇ ਜੱਜ ਦੀ ਅਦਾਲਤ 'ਚ ਦੇਤੀ। ਪਰ ਜੱਜ ਨੇ ਉਹ ਪਹਿਲਾਂ ਮੰਨੀ ਨਹੀਂ। ਅਖੀਰ ਇੱਕ ਜੱਜ ਸੀ, ਉਹਨੇ ਉਹ ਸਾਰੀ ਮੰਨ ਲਈ ਰਿਪੋਰਟ। ਉਹਦੇ ਵਿੱਚ ਜਿਹੜਾ ਉਸ ਜੱਜ ਨੇ ਇਹ ਬਾਦਲਕਿਆਂ ਦੇ ਕਹਿਣ ਤੇ ਰਿਪੋਰਟ ਮਨਜ਼ੂਰ ਕਰ ਲਈ ਸੀ। ਤੇ ਉਹਦੇ ਨਾਲ ਹੋਇਆ ਕੀ ਬਈ ਜਿਹੜਾ ਸਲਾਵਤਪੁਰ ਵਾਲਾ ਕੇਸ ਸੀ, ਉਹ ਇੱਕ ਵਾਰੀ ਕੱਟੇ ਕੋਡੀਆਂ ਰੁਲਣ ਲੱਗਿਆ, ਪਰ ਬਾਅਦ ਵਿੱਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ, ਐਡਵੋਕੇਟ ਨਵਕਰਨ ਸਿੰਘ ਨੇ ਕੋਰਟ ਦੇ ਵਿੱਚ ਚੈਲੰਜ ਕਰਤਾ। ਜਿਹੜਾ ਉਹ ਜੱਜ ਸੀ ਬਾਦਲਕਿਆਂ ਦਾ ਹੱਥ ਕੋਕਾ ਬਣਿਆ ਹੋਇਆ ਤੇਜਵਿੰਦਰ ਸਿੰਘ, ਉਹਦੀ ਘਰਵਾਲੀ ਨੂੰ ਬਾਦਲਕਿਆਂ ਨੇ ਉਸ ਮੌਕੇ ਕੋਈ ਅਹੁਦਾ ਦੇ ਦਿੱਤਾ ਸਰਕਾਰ ਦੇ ਵਿੱਚ, 1.5-2 ਲੱਖ ਰੁਪਇਆ ਉਹਨੂੰ ਤਨਖਾਹ ਲਾਤੀ। ਪਰ ਉਹਦਾ ਪੈ ਗਿਆ ਰੌਲਾ। ਜਦੋਂ ਰੌਲਾ ਪੈ ਗਿਆ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੌਕੇ ਉਹਨੂੰ ਫਾਰਗ ਕਰਨਾ ਪੈ ਗਿਆ। ਤੇਜਵਿੰਦਰ ਸਿੰਘ ਜੱਜ ਨੇ ਜਾਂ ਉਹਦੀ ਘਰਵਾਲੀ ਨੇ ਬਾਅਦ ਚ ਬਾਦਲਕਿਆਂ ਨੂੰ ਕਿਹਾ ਹੋਣਾ ਵੀ ਤੁਸੀਂ ਸਾਡੇ ਨਾਲ ਬੜੀ ਮਾੜੀ ਕੀਤੀ। ਉਦੋਂ ਤੱਕ ਬੀਜੇਪੀ ਨੂੰ ਵੀ ਕੰਮ ਪੈ ਗਿਆ, ਕਿਉਂਕਿ ਇੱਕ ਜੰਮੂ ਦੇ ਵਿੱਚ ਇੱਕ ਬਹੁਤ ਵੱਡਾ ਹੌਲਨਾਕ ਵਾਕਿਆ ਵਾਪਰਿਆ ਸੀ, ਕਠੂਆ ਰੇਪ ਕਾਂਡ। ਆਸਿਫਾ ਨਾਂ ਦੀ ਇੱਕ ਨਿੱਕੀ ਜੀ ਬਾਲੜੀ ਨਾਲ ਹਿੰਦੂ ਅੱਤਵਾਦੀਆਂ ਨੇ ਜ਼ੁਲਮ ਕੀਤਾ, ਉਹਦੇ ਨਾਲ ਖੇਹ ਖਰਾਬੀ ਕੀਤੀ, ਔਰ ਉਹ ਭਾਰਤ ਤੋਂ ਲੈ ਕੇ ਦੁਨੀਆ ਭਰ ਦੇ ਵਿੱਚ ਉਸ ਮਸਲੇ ਉੱਤੇ ਬਹੁਤ ਜ਼ਿਆਦਾ ਉਹਦੇ ਤੇ ਵਿਰੋਧ ਹੋਇਆ, ਇਤਰਾਜ਼ ਹੋਇਆ ਸੀ, ਔਰ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੋਕਾਂ ਨੇ ਮੰਗ ਉਠਾਈ ਸੀ। ਉਦੋਂ ਤਿਰੰਗੇ ਝੰਡੇ ਲੈ ਕੇ ਉਹਨਾਂ ਬੁੱਚੜਾਂ ਦੀ ਹਮਾਇਤ ਵਿੱਚ ਬੀਜੇਪੀ ਵਾਲਿਆਂ ਨੇ ਮਾਰਚ ਕੱਢੇ, ਜਲੂਸ ਕੱਢੇ। ਆਖਰ ਉਹ ਰੌਲਾ ਜਿਹੜਾ ਸੀ ਉਹ ਪੰਜਾਬ ਵਿੱਚ ਸ਼ਿਫਟ ਕਰ ਦਿੱਤਾ ਗਿਆ। ਕਠੂਏ ਵਾਲਾ ਉਹ ਕੇਸ ਤੇਜਵਿੰਦਰ ਸਿੰਘ ਜੱਜ ਕੋਲੇ ਲੱਗ ਗਿਆ ਸੀ। ਉਸ ਜੱਜ ਨੇ ਬੀਜੇਪੀ ਵਾਲਿਆਂ ਨਾਲ ਉਵੇਂ ਹੀ ਸੌਦਾ ਮਾਰ ਲਿਆ ਜਿਵੇਂ ਪਹਿਲਾਂ ਬਾਦਲ ਹੋਣਾ ਨਾਲ ਮਾਰਿਆ ਸੀ। ਹੋ ਸਕਦਾ ਇਹਨਾਂ ਨੇ ਕਰਾਇਆ ਹੋਵੇ। ਤੇਜਵਿੰਦਰ ਸਿੰਘ ਜੱਜ ਦੀ ਘਰਵਾਲੀ ਨੂੰ ਫਿਰ ਬੀਜੇਪੀ ਨੇ ਉਸੇ ਤਨਖਾਹ ਤੇ ਉਸੇ ਅਹੁਦੇ 'ਚ ਹਰਿਆਣੇ ਤੋਂ ਪੋਸਟਿੰਗ ਦੇ ਦਿੱਤੀ, ਕਿਉਂਕਿ ਰਾਜਧਾਨੀ ਦੋਨਾਂ ਦੀ ਚੰਡੀਗੜ੍ਹ ਹੀ ਹੈ। ਪਰ ਇਸ ਮਾਮਲੇ ਸਮੇਤ ਹੋਰ ਬਹੁਤ ਸਾਰੇ ਮਾਮਲੇ ਉਸ ਜੱਜ ਦੇ ਸ਼ੱਕੀ ਦੇਖ ਕੇ, ਜਿਹੜਾ ਜੱਜਾਂ ਦੇ ਮਹਿਕਮੇ ਦੇ ਵਿੱਚ ਉੱਪਰ ਕੋਈ ਨਜ਼ਰਸਾਨੀ ਕਰਨ ਵਾਲਾ ਮਹਿਕਮਾ, ਉਹਦੀ ਨਜ਼ਰ 'ਚ ਆ ਗਿਆ ਜ਼ਮੀਨਾਂ ਜਾਇਦਾਦਾਂ ਦਾ। ਅਖੀਰ ਇਹਨੂੰ ਹੁੱਡੇ ਲਾਈਨ ਲਾਤਾ ਸੀ। ਹੁੱਡੇ ਲਾਈਨ ਲਾਏ ਹੋਏ ਤੇਜਵਿੰਦਰ ਸਿੰਘ ਜੱਜ ਦਾ ਹੁਣ 1.5-2 ਸਾਲ ਬਾਅਦ ਬਰਖਾਸਤ ਕਰਨ ਦਾ, ਉਹਨੂੰ ਜਬਰੀ ਰਿਟਾਇਰਮੈਂਟ ਕਰ ਦਿੱਤੀ ਆ। ਕੱਲ ਪਰਸੋਂ ਅੱਜ ਕੱਲ੍ਹ ਤੇ ਖਬਰਾਂ ਚਰਚਾ 'ਚ ਆਈਆਂ ਨੇ, ਜਾਣੀ ਕਿ ਸਲਾਵਤਪੁਰੇ ਵਾਲਾ ਪੋਸ਼ਾਕ ਕਾਂਡ, ਕਠੂਆ ਕੇਸ ਤੇ ਹੋਰ ਬਹੁਤ ਸਾਰੇ ਮਾਮਲਿਆਂ ਨਾਲ ਜਿਹਨੇ ਆਪਦਾ ਘਰ ਭਰਿਆ, ਆਪਦੀ ਘਰ ਵਾਲੀ ਨੂੰ ਨੌਕਰੀਆਂ ਦਵਾਈਆਂ, ਬਾਦਲਕਿਆਂ ਦੇ ਮਗਰ ਲੱਗ ਕੇ ਪੱਟਿਆ ਗਿਆ ਤੇ ਅੱਜ ਉਹ ਜਬਰੀ ਰਿਟਾਇਰ ਕਰ ਦਿੱਤਾ ਗਿਆ।
ਇਸ ਭਾਰਤੀ ਨਿਆਂਪਾਲਿਕਾ ਤੋਂ ਸਿੱਖ ਇਨਸਾਫ ਭਾਲਦੇ ਫਿਰਦੇ ਆ, ਜਿੱਥੇ ਜੱਜ ਆਪਣੀਆਂ ਘਰ ਵਾਲੀਆਂ ਨੂੰ ਨੌਕਰੀ ਦਿਵਾਉਣ ਲਈ 1.5-2 ਲੱਖ ਦੀ ਕਿਸੇ ਵੀ ਤਰੀਕੇ ਦਾ ਕੋਈ ਸੌਦਾ ਕਰ ਸਕਦੇ। ਤੇਜਵਿੰਦਰ ਸਿੰਘ ਆ ਸਿੰਘ ਨੇਗੇ ਜੀ, ਅਖੇ ਜੀ ਆਪਾਂ ਆਪਦੇ ਨਿਆਣਿਆਂ ਨੂੰ IAS IPS ਬਣਾਓ, ਆ ਬਣਾ ਲਓ। ਪਿੱਛੇ ਜੇ ਰੌਲਾ ਪੈਂਦਾ ਸੀ ਦਿੱਲੀ 'ਚ, ਇੱਕ ਜੱਜ ਦੇ ਘਰੋਂ ਬਣਾ ਮੂੰਹ ਰੁਪਈਆ ਫੜਿਆ ਗਿਆ ਤੇ ਉੱਥੇ ਬੜਾ ਚੀਕ ਚਿਹਾੜਾ ਪਿਆ, ਪਰ ਪਤਾ ਬਣਨਾ ਬੁਣਨਾ ਕੁਛ ਨਹੀਂ। ਆ ਸੋਸ਼ਲ ਮੀਡੀਆ ਤੇ ਇੱਕ ਬੰਦਾ ਪਿੱਟਦਾ ਫਿਰਦਾ ਵੀ ਇੰਨੇ ਲੱਖ ਦੇ ਕੇ ਮੈਂ ਤਾਂ ਇਨਸਾਫ ਹਾਸਲ ਕੀਤਾ। ਸੋ ਇੱਥੇ ਇਨਸਾਫ ਹਾਸਲ ਕਰਨ ਦੇ ਲਈ ਸੌਖਾ ਤਰੀਕਾ ਇਹ ਆ ਵੀ ਪੈਸੇ ਦਵੋ ਤੇ ਮਨਮਰਜ਼ੀ ਦਾ ਫੈਸਲਾ ਕਰ ਲਓ। ਮਨਮਰਜ਼ੀ ਦੇ ਫੈਸਲੇ ਇੱਥੇ ਜਦੋਂ ਮਰਜ਼ੀ ਕੀਤੇ ਜਾ ਸਕਦੇ। ਖੈਰ, ਹੁਣ ਜਿਹੜਾ BJP ਦਾ ਦਿਨੋਂ ਦਿਨ ਪ੍ਰਭਾਵ ਪੰਜਾਬ ਦੀ ਪੰਥ ਦੀ ਪੋਲਿਟਿਕਸ ਵਿੱਚ ਵੱਧ ਰਿਹਾ, ਇਹਦੇ ਨਾਲ ਆਮ ਬੰਦੇ ਨੂੰ ਕੀ ਆ ਬਈ ਜਦੋਂ ਕਾਂਗਰਸ ਦੇ ਆਪਾਂ ਉਲਟ ਸੀ ਉਦੋਂ ਲੋਕਾਂ ਨੂੰ BJP ਬੜੀ ਪਿਆਰੀ ਲੱਗਦੀ ਸੀ। ਬਾਦਲ ਹੁਣੇ ਕਹਿੰਦੇ ਸੀ ਉਹ ਜੀ ਬਤੇਈ ਮਾਂ ਕਾਂਗਰਸ ਤਾਂ। ਫਿਰ ਜਦੋਂ BJP ਦੇ ਹੱਥ ਦੇਖ ਲਏ, ਹੁਣ ਲੋਕ ਕਿਤੇ ਕਾਂਗਰਸ ਵੱਲ ਨੂੰ ਨਾ ਤੁਰ ਜਾਣ। ਜੇ ਲੋਕ ਕਾਂਗਰਸ ਦਾ BJP ਤੇ ਬਾਦਲ ਤੋਂ ਦੁਖੀ ਹੁੰਦੇ ਆ, ਫਿਰ ਆਮ ਆਦਮੀ ਪਾਰਟੀ ਵੱਲ ਨੂੰ ਤੁਰ ਪੈਂਦੇ ਆ। ਸੋ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਨੇ। ਲੋਕ ਪਤਾ ਨਹੀਂ ਕਦੋਂ ਇਸ ਗਧੀ ਗੇੜ ਚੋਂ ਨਿਕਲਣਗੇ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਸੋ ਸਮੇਂ ਦੀ ਲੋੜ ਆ ਕਿ ਉਹਨਾਂ ਘਟਨਾਵਾਂ ਨੂੰ, ਉਹਨਾਂ ਵਾਰਦਾਤਾਂ ਨੂੰ, ਉਹਨਾਂ ਸਾਰੇ ਘਟਨਾਕ੍ਰਮ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਤੋਂ ਸਾਡੇ ਅੰਦਰ ਖਾਲਿਸਤਾਨ ਪ੍ਰਤੀ ਚੇਤਨਾ ਪ੍ਰਗਟ ਹੋਵੇ। ਇਹਨਾਂ ਦਿਨਾਂ ਦੇ ਵਿੱਚ YouTube ਦੇ ਚੈਨਲਾਂ ਦੇ ਉੱਤੇ ਬਹੁਤ ਜ਼ਿਆਦਾ YouTube ਚੈਨਲਾਂ ਦੇ ਉੱਤੇ ਇੰਟਰਵਿਊਜ਼ ਆ ਰਹੀਆਂ ਨੇ ਇਹਨਾਂ ਘਟਨਾਵਾਂ ਨਾਲ ਸੰਬੰਧਿਤ ਲੋਕਾਂ ਦੀ। ਕੋਤਵਾਲੀ ਦੇ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਕੋਲ ਜਿਹੜੀ ਕੋਤਵਾਲੀ ਹੈ, ਉੱਥੇ ਜਿਹੜਾ ਇੱਕ ਮੁਲਾਜ਼ਮ ਸੀ ਉਹਦੀ ਇੰਟਰਵਿਊ ਸੁਣ ਰਿਹਾ ਸੀ। ਉਹਨੇ ਬੜਾ ਦਿਲ ਖੋਲ ਕੇ ਦੱਸਿਆ ਕਿ ਕੀ ਕੁਝ ਉਹਨੇ ਉਸ ਟਾਈਮ ਦੇਖਿਆ। ਅੱਜ ਦੇ ਅਜੀਤ ਅਖਬਾਰ ਦੇ ਉੱਤੇ ਜਿਹੜਾ ਸੁਪਰਵਾਈਜ਼ਰ ਸੀ ਆ ਕਮੇਟੀ ਦਾ ਨਗਰ ਨਿਗਮ ਦਾ, ਕੇਵਲ ਕੁਮਾਰ, ਉਹਦੀ ਲੰਬੀ ਚੌੜੀ ਗੱਲਬਾਤ ਛਪੀ ਹੈ, ਜਿਹਦੇ ਵਿੱਚ ਉਹਨੇ ਦੱਸਿਆ ਕਿ ਕਿਵੇਂ ਅਸੀਂ ਜਿਹੜੀਆਂ ਲਾਸ਼ਾਂ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹ ਚੱਕੀਆਂ ਤੇ ਲਾਸ਼ਾਂ ਜਿਹੜੀਆਂ ਸੀ ਉਹ ਐਵੇਂ ਖਿਲਰੀਆਂ ਪਈਆਂ ਸੀਗੀਆਂ ਤੇ 5 ਟਰਾਲੀਆਂ ਲਾਈਆਂ ਹੋਈਆਂ ਸੀ, 4-5, ਤੇ ਗਲੀਆਂ ਸਾੜੀਆਂ ਗਰਮੀ ਵਿੱਚ ਲਾਸ਼ਾਂ ਨੂੰ। ਤੇ ਸਾਨੂੰ ਉਹਨਾਂ ਨੇ ਕਹਿਤਾ ਵੀ ਤੁਸੀਂ ਮੂੰਹ ਤੇ ਕੱਪੜੇ ਬੰਨ ਲਓ, ਸ਼ਰਾਬ ਪੀ ਲਓ ਤੇ ਜੋ ਕੁਝ ਇਹਨਾਂ ਲਾਸ਼ਾਂ ਕੋਲ ਹੈ ਉਹ ਤੁਹਾਡਾ। ਤੇ 1000 ਰੁਪਇਆ ਲਾਸ਼ਾਂ ਦੇ ਅੰਤਮ ਸੰਸਕਾਰ ਲਈ ਬਾਲਣ ਦੀ ਫੀਸ ਨਗਰ ਨਿਗਮ ਨੇ ਦਿੱਤੀ ਹੈ। ਤੇ ਉਸ ਕੇਵਲ ਕੁਮਾਰ ਨੇ ਇਹ ਸਾਰਾ ਕੁਝ ਦੱਸਿਆ ਤੇ ਕਿਵੇਂ ਇਹ ਸਾਰਾ ਭਾਣਾ ਵਾਪਰਿਆ। ਇਹ ਗੱਲਾਂ ਇਸ ਕਰਕੇ ਬੜੀਆਂ ਜ਼ਰੂਰੀ ਨੇ ਕਿ ਚਾਹੇ ਜੋ ਕੁਝ ਵੀ ਵਾਪਰਿਆ ਉਹ ਰਿਕਾਰਡ ਹੋਣਾ ਜ਼ਰੂਰੀ ਹੈ। ਪਰ ਕੀ ਸਾਡੀ ਕੌਮ ਦੇ ਵਿੱਚ ਇਹੋ ਜਿਹਾ ਕੋਈ ਮਾਹੌਲ ਇਸ ਮੌਕੇ ਦੇਖ ਰਿਹਾ? ਆਮ ਨਿੱਜੀ ਤੌਰ ਦੇ ਉੱਤੇ ਤਾਂ ਮੇਰੇ ਤੇਰੇ ਵਰਗੇ ਉਪਰਾਲੇ ਕਰਦੇ ਆ, ਪਰ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਡਾਇਰੈਕਟਰੀ ਜਦੋਂ ਤਿਆਰ ਕਰ ਰਹੇ ਸੀ, ਜਿਹੜੇ ਵੀ ਘਰ 'ਚ ਗਏ ਆ ਉਹਨਾਂ ਲੋਕਾਂ ਨੇ ਇਹੀ ਸੋਚਿਆ ਕਿ ਸ਼ਾਇਦ ਇਹ ਸ਼੍ਰੋਮਣੀ ਕਮੇਟੀ ਵੱਲੋਂ ਆਇਆ ਹੋਣ। ਤੇ ਮੇਰੇ ਨਾਲ ਕਈਆਂ ਨੇ ਤੱਤੇ ਠੰਡੇ ਵੀ ਹੋਏ ਕਿ ਤੁਸੀਂ ਜੀ ਹੁਣ ਆ ਗਏ ਹੋ। ਸਮਝਾਇਆ ਕਿ ਉਹਨਾਂ ਨੇ ਤਾਂ ਹੁਣ ਵੀ ਨਹੀਂ ਪੁੱਛਿਆ, ਤਾਂ ਮੈਂ ਆਪਦੇ ਤੌਰ ਤੇ ਅਸੀਂ ਦਲ ਖਾਲਸਾ ਵੱਲੋਂ ਕਰ ਰਹੇ ਹਾਂ। ਖੈਰ, ਸ਼ਹੀਦੀ ਡਾਇਰੈਕਟਰੀ ਬਣ ਗਈ। ਫਿਰ ਉਹ ਫੋਟੋਆਂ ਸਾਤੋਂ ਲੈ ਲਈਆਂ, ਦਰਬਾਰ ਸਾਹਿਬ 'ਚੋਂ ਜਿਹੜੀ ਸ਼ਹੀਦੀ ਗੈਲਰੀ ਆ ਉੱਥੇ ਲਾਤੀਆਂ, ਪਰ ਪੂਰੀ ਜਿੱਦ ਫੜ ਕੇ ਰੱਖੀ ਵੀ ਜਿਨ੍ਹਾਂ ਬੰਦਿਆਂ ਨੇ ਇਹ ਸੇਵਾ ਕੀਤੀ ਆ ਉਹਨਾਂ ਨੂੰ ਨੇੜੇ ਨਹੀਂ ਲੱਗਣ ਦੇਣਾ। ਪਿਛਲੇ ਸਾਲ ਜਦੋਂ ਇਹ ਸਾਰਾ ਕੁਝ ਕੀਤਾ ਗਿਆ, ਉਦੋਂ ਸ਼ਹੀਦੀ ਗੈਲਰੀ ਦੇ ਕੰਮ ਤੋਂ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਦਾ ਇਹ 'ਚ ਹਿੱਸਾ ਉਹਨਾਂ ਨੂੰ ਪਰਾਂ ਰੱਖਿਆ ਗਿਆ। ਫਿਰ ਜਿਹੜੇ ਉੱਥੇ ਫੋਟੋਗ੍ਰਾਫ ਵਗੈਰਾ ਲਾਏ ਉਹਨਾਂ ਬਾਰੇ ਸਾਨੂੰ ਜਦੋਂ ਮੈਂ ਦੇਖਦਾ, ਕਈਆਂ ਬਾਰੇ ਪਤਾ ਹੁੰਦਾ ਵੀ ਇਹ ਗੱਲ ਗੜਬੜ ਆ। ਕੱਲ ਕਲਾ ਨੂੰ ਜਦੋਂ ਕੋਈ ਸ਼ੰਕਾ ਸੁਭਾ ਖੜਾ ਹੋ ਗਿਆ, ਕਿਸੇ ਨੇ ਚੈਲੰਜ ਕਰਤਾ ਵੀ ਆਹ ਬੰਦਾ ਜਿਹੜਾ ਦਰਬਾਰ ਸਾਹਿਬ 'ਚ ਕਿਵੇਂ ਸ਼ਹੀਦ ਹੋਇਆ, ਉਦੋਂ ਔਖਾ ਹੋ ਜਾਣਾ। ਕਹਿਣ ਤੋਂ ਭਾਵ ਇਹ ਕਿ ਅੰਨੀ ਪੀਂਦੀ ਆ ਤੇ ਕੁੱਤਾ ਚੱਟੀ ਜਾਂਦਾ, ਉਹ ਕੰਮ ਹੋਇਆ ਪਿਆ।
ਜਿਹੜੇ ਜ਼ਿੰਮੇਵਾਰ ਲੋਕ ਨੇ, ਜਿਨ੍ਹਾਂ ਨੂੰ ਗੱਲ ਦੀ ਸਮਝ ਆ, ਉਹ ਕਲਪ ਰਹੇ ਨੇ, ਤੇ ਜਿਨ੍ਹਾਂ ਨੂੰ ਇਸ ਗੱਲ ਦੇ ਨਾਲ ਕੋਈ ਦਿਲੋਂ ਕੋਈ ਹਮਦਰਦੀ ਜਾਂ ਪਿਆਰ ਨਹੀਂ, ਜਿਨ੍ਹਾਂ ਦੀ ਸਿਆਸਤ ਚਮਕਦੀ ਹੈ, ਉਹ ਇਹ ਗੱਲਾਂ ਕਰ ਰਹੇ। ਸੋ ਸਮੇਂ ਦੀ ਬੜੀ ਭਾਰੀ ਲੋੜ ਹੈ ਕਿ ਜਿੱਥੇ ਜੂਨ 84 ਦੇ ਸ਼ਹੀਦਾਂ ਦੀ ਗੱਲ ਅੱਗੇ ਜਾਰੀ ਰੱਖਣ ਲਈ, ਕੌਮ ਦੀ ਚੜ੍ਹਦੀ ਕਲਾ ਲਈ ਇਹਨਾਂ ਦਿਹਾੜਿਆਂ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਇਆ ਜਾਵੇ, ਉੱਥੇ ਇਹ ਅਹਿਦ ਤੇ ਪਰਨ ਕਰਕੇ ਸਿੱਖ ਜਵਾਨੀ ਅੱਗੇ ਵਧੇ ਕਿ ਸ਼ਹੀਦਾਂ ਦਾ ਸੁਪਨਾ, ਖਾਲਿਸਤਾਨ ਦਾ ਸੁਪਨਾ ਸਾਕਾਰ ਕਰਨ। ਸੋ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।